ਈਰਾਨ ਵਾਰ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਹੁਣੀ ਫੇਰ ਵਾਰ-ਵਾਰ ਕਹਿ ਰਹੇ ਆ ਵੀ ਜਿਹੜੀ ਸਟ੍ਰੇਟ ਆਫ ਹਾਰਮੁਜ਼ ਆ, ਜੇ ਉਹਨੂੰ ਨਹੀਂ ਖੋਲ੍ਹਿਆ ਗਿਆ ਤੇ ਇਹ ਇੱਕ ਤਰ੍ਹਾਂ ਦੇ ਨਾਲ ਦੁਬਾਰਾ ਕੀ ਫੇਰ ਜੰਗ ਜਿਹੜੀ ਆ ਉਹ ਸ਼ੁਰੂ ਹੋ ਸਕਦੀ ਹੈਗੀ ਆ। ਪਰ ਦੂਸਰੇ ਪਾਸੇ ਜਿਹੜੇ ਆਪਣੇ ਵਾਈਸ ਪ੍ਰੈਜ਼ੀਡੈਂਟ ਆ ਜੇ.ਡੀ. ਵੈਂਸ ਉਹ ਸੋਚ ਰਹੇ ਆ ਥਿੰਕ ਕਰ ਰਹੇ ਆ ਵੀ ਜਿਹੜੀਆਂ ਨੈਗੋਸੀਏਸ਼ਨਸ ਆ ਈਰਾਨ ਦੇ ਨਾਲ ਪਾਕਿਸਤਾਨ 'ਚ ਹੋਣ ਜਾ ਰਹੀਆਂ ਆ ਤਾਂ ਕਿ ਜਿਹੜੇ 6 ਹਫ਼ਤਿਆਂ ਤੋਂ ਚੱਲੀ ਜੰਗ ਆ ਉਸ ਨੂੰ ਰੋਕਿਆ ਜਾ ਸਕੇ। ਕਹਿੰਦੇ ਵੀ ਇਹ ਪੋਜ਼ੀਟਿਵ ਹੋਣਗੀਆਂ। 2 ਹਫ਼ਤਿਆਂ ਦਾ ਜਿਹੜਾ ਸੀਜ਼ ਫਾਇਰ ਆ ਪਰ ਇਹ ਇੱਕਦਮ ਇਹਦੇ 'ਚ ਤਰੁੱਟੀਆਂ ਤਾਂ ਜ਼ਰੂਰ ਆਈਆਂ, ਖ਼ਾਸ ਕਰਕੇ ਕਿਉਂਕਿ ਇਜ਼ਰਾਈਲ ਵਾਲੇ ਲੈਬਨਾਨ 'ਚ ਹਜੇ ਵੀ ਅਟੈਕ ਕਰ ਰਹੇ ਹੈਗੇ ਆ ਤੇ ਈਰਾਨ ਲਗਾਤਾਰ ਜੋ ਸਟ੍ਰੇਟ ਆਫ ਹਾਰਮੁਜ਼ ਆ ਉਸ ਨੂੰ ਰੋਕੀ ਬੈਠਾ ਹੈਗਾ ਆ ਤਾਂ ਕਿ ਸ਼ਿਪਿੰਗ ਟ੍ਰੈਫਿਕ ਜਿਹੜਾ ਆ ਉਹ ਉੱਥੇ ਬੰਦ ਹੈਗਾ। ਮੁਹੰਮਦ ਬਾਗੇਰ ਗਾਲਿਬਾ ਇਹ ਈਰਾਨ ਦੇ ਪਾਰਲੀਮੈਂਟਰੀ ਸਪੀਕਰ ਆ। ਉਹਨਾਂ ਨੇ ਇਹ ਕਿਹਾ ਵੀ ਯੂਐਸ ਨੂੰ ਸਾਡੀਆਂ ਕੰਡੀਸ਼ਨਸ ਫੁੱਲਫਿਲ ਕਰਨੀਆਂ ਪੈਣਗੀਆਂ, ਫੇਰ ਸਾਡੀ ਜਿਹੜੀ ਨੈਗੋਸੀਏਸ਼ਨ ਆ ਉਹ ਸਟਾਰਟ ਹੋਊਗੀ। ਵਾਈਸ ਪ੍ਰੈਜ਼ੀਡੈਂਟ ਜੇ.ਡੀ. ਵੈਂਸ ਉਹਨਾਂ ਨੇ ਅੱਜ ਸਵੇਰੇ ਇਹ ਕਿਹਾ ਵੀ ਈਰਾਨ ਦੇ ਨਾਲ ਜਿਹੜੀ ਗੱਲਬਾਤ ਆ ਉਹ ਬਿਲਕੁਲ ਪੋਜ਼ੀਟਿਵ ਹੀ ਰਹੂਗੀ। ਸੋ ਸਾਡੀ ਜਿਹੜੀ ਟੀਮ ਆ ਉਹ ਆਲਰੇਡੀ ਜਾ ਰਹੀ ਆ ਤੇ ਈਰਾਨ ਵਾਲੇ ਵੀ ਮੇਰੇ ਖਿਆਲ ਨਾਲ ਆਲਰੇਡੀ ਪਹੁੰਚ ਚੁੱਕੇ ਹੈਗੇ ਆ ਕਿਉਂਕਿ ਕੱਲ੍ਹ ਖਬਰਾਂ ਆਈਆਂ ਸੀਗੀਆਂ ਵੀ ਪਾਕਿਸਤਾਨ ਦੀ ਏਅਰ ਫੋਰਸ ਉੱਥੇ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਆ ਉਹਨਾਂ ਨੂੰ ਲੈ ਕੇ ਚਲੇ ਗਏ ਹੈਗੇ ਆ। ਅੱਜ ਸਵੇਰੇ ਜਦੋਂ ਜੇ.ਡੀ. ਵੈਂਸ ਹੁਣੀ ਏਅਰ ਫੋਰਸ 2 ਨੂੰ ਜਿਹੜਾ ਆ ਬੋਰਡ ਕਰ ਰਹੇ ਸੀ ਤੇ ਉੱਥੇ ਉਹਨਾਂ ਨੇ ਜੁਆਇੰਟ ਬੇਸ ਐਂਡਰਿਊਜ਼ ਜਿਹੜਾ ਹੈਗਾ ਉੱਥੇ ਜਿਹੜਾ ਇਹ ਕਿਹਾ ਵੀ ਪਾਕਿਸਤਾਨ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਜਿਹੜੀ ਗੱਲਬਾਤ ਲਈ ਇਸਲਾਮਾਬਾਦ ਜਿਹੜੀ ਆ ਲੋਕੇਸ਼ਨ ਚੁਣੀ ਹੈਗੀ ਆ ਤੇ ਉਹ ਮੀਡੀਏਟਰ ਬਣੇ ਹੈਗੇ ਆ। ਤੇ 2 ਕਹਿੰਦੇ ਵੀ ਜਿਹੜੇ ਖਾਸ ਮੇਜਰਸ ਆ ਜਿਹਦੇ ਤੇ ਐਗਰੀਡ ਔਨ ਹੋਣਾ ਹੈਗਾ ਪਾਰਟੀਜ਼ ਹਜੇ ਇੰਪਲੀਮੈਂਟ ਨਹੀਂ ਹੋਇਆ। ਇੱਕ ਤਾਂ ਸੀਜ਼ ਫਾਇਰ ਲੈਬਨਾਨ ਦਾ ਤੇ ਦੂਜਾ ਜਿਹੜਾ ਆ ਸਟੇਟ ਆਫ ਹਾਰਮੁਜ਼ ਨੂੰ ਓਪਨ ਕਰਨ ਦਾ। ਇਹ ਕਹਿੰਦੇ ਪਈ ਜਿਹੜੀ ਨੈਗੋਸੀਏਸ਼ਨਸ ਆ ਉਹ ਤੋਂ ਪਹਿਲਾਂ ਜਿਹੜੇ ਇਹ ਹੋਣਾ ਚਾਹੀਦਾ ਹੈਗਾ ਆ। ਸੋ ਇਹ ਹੁਣ ਮੇਨ ਪੁਆਇੰਟ ਬਣ ਗਿਆ। ਸੋ ਇੱਥੋਂ ਦੇਖੋ ਰਾਜਕਨਵੀਰ ਸਿੰਘ ਜਦੋਂ ਲੜਾਈ ਸ਼ੁਰੂ ਹੋਈ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਈਰਾਨ ਜੋ ਆ ਉਹ ਨਿਊਕਲੀਅਰ ਬੰਬ ਬਣਾ ਰਿਹਾ ਆ। ਫਿਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਰਜੀਮ ਚੇਂਜ ਕਰਨੀ ਆ ਕਿਉਂਕਿ ਇਹਨਾਂ ਨੇ ਹਜ਼ਾਰਾਂ ਲੋਕ ਮਾਰ ਦਿੱਤੇ ਹੈਗੇ ਆ। 47 ਸਾਲਾਂ ਤੋਂ ਸਾਡੇ ਨਾਲ ਇਹਨਾਂ ਦੀ ਲੜਾਈ ਚੱਲਦੀ ਆ ਰਹੀ ਆ। ਹੁਣ ਜਿਹੜੀ ਲੜਾਈ ਆ ਉਹ ਐਂਡ ਤੇ ਆ ਕੇ ਸਟੇਟ ਆਫ ਹਾਰਮੁਜ਼ ਤੇ ਹੋ ਗਈ, ਜੋ ਕਿ ਲੜਾਈ ਚੱਲਣ ਤੋਂ ਪਹਿਲਾਂ ਬਿਲਕੁਲ ਠੀਕ-ਠਾਕ ਚੱਲਦੀ ਸੀ। ਉੱਥੇ ਕਿਸੇ ਤਰ੍ਹਾਂ ਦਾ ਟੋਲ ਨਹੀਂ ਸੀ, ਕਿਸੇ ਤਰ੍ਹਾਂ ਦੀ ਕਿਸੇ ਨੇ ਰੋਕ ਨਹੀਂ ਕੀਤੀ ਸੀ। ਹੁਣ ਉਹ ਈਰਾਨ ਵਾਲਿਆਂ ਨੇ ਨਿਊਕਲੀਅਰ ਬੰਬ ਦੀ ਜਗ੍ਹਾ ਕਹਿੰਦੇ ਵੀ ਉਹ ਆਪਣੀ ਪੋਜੀਸ਼ਨ ਬਣਾ ਲਈ ਹੈਗੀ ਆ, ਜੋ ਕਿ ਬਹੁਤ ਉਹਨਾਂ ਲਈ ਜਿਹੜੀ ਸਟਰੋਂਗ ਪੋਜੀਸ਼ਨ ਆ ਕਿਉਂਕਿ ਦੁਨੀਆ ਦਾ 20% ਤੇਲ ਸਟੇਟ ਆਫ ਹਾਰਮੁਜ਼ ਦੇ ਵਿੱਚੋਂ ਲੰਘਦਾ ਹੈਗਾ। ਜੀ ਬਿਲਕੁਲ ਉਹਨਾਂ ਦੀ ਉੱਥੇ ਮਜ਼ਬੂਤੀ ਜਿਹੜੀ ਉਹ ਜ਼ਰੂਰ ਹੋਈ ਆ। ਵਾਈਟ ਹਾਊਸ ਦੇ ਜਿਹੜੇ ਹੈਗੇ ਨੇ ਕੈਰੋਲਿਨ ਲਵਿਟ ਪ੍ਰੈਸ ਸਕੱਤਰ, ਉਹਨਾਂ ਨੂੰ ਵੀ ਇਸ ਦੇ ਬਾਰੇ ਜਿਹੜਾ ਉਹ ਸਵਾਲ ਪੁੱਛਿਆ ਗਿਆ, ਉਸ ਦੇ ਉੱਤੇ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ। ਨਿਊਯਾਰਕ ਟਾਈਮਸ ਦੇ ਜਿਹੜੇ 2 ਪੱਤਰਕਾਰ ਇਸ ਲੜਾਈ ਨੂੰ ਲੈ ਕੇ ਉਹਨਾਂ ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਸ਼ਾਇਆ ਕੀਤੀ। ਉਸ ਦੇ ਕੁਛ ਅੰਸ਼ਾਂ ਦੇ ਵਿੱਚੋਂ ਇਹ ਜਿਹੜਾ ਉਹ ਦੱਸ ਰਹੇ, ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਐਕਸਟੈਂਸਿਵ ਇੰਟਰਵਿਊਜ਼ ਕੀਤੀਆਂ ਆ ਵਾਈਟ ਹਾਊਸ ਦੇ ਇਰਦ ਗਿਰਦ ਉਹਨਾਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ। ਤਾਂ ਕਹਿੰਦੇ ਵੀ ਜਿਹੜੇ 3 ਜਾਣੇ ਟਰੰਪ ਹੋਣਾ ਦੇ ਨਾਲ ਜਿਹੜਾ ਇਨਰ ਸਰਕਲ ਬਹੁਤ ਛੋਟਾ ਆ, ਉਹਦੇ ਵਿੱਚ ਆਰਮੀ ਵਾਲਾ ਕੋਈ ਨਹੀਂ ਸੀਗਾ। ਹਾਂ, ਸਕੱਤਰ ਵਗੈਰਾ ਜਿਹੜੇ ਉਹ ਸੀਗੇ। ਪੀਟ ਹੈਗਸੈਥ ਨੇ ਪੂਰਾ ਕਹਿੰਦੇ ਵੀ ਸਾਥ ਦਿੱਤਾ ਵੀ ਹਾਂਜੀ, ਇਹ ਕਹਿੰਦੇ ਵੀ ਬਾਅਦ ਚ ਵੀ ਤਾਂ ਕਰਨਾ ਹੀ ਆ ਕਿਸੇ ਨਾ ਕਿਸੇ ਟਾਈਮ ਤੇ, ਆਪਾਂ ਹੁਣ ਵੀ ਕਰ ਸਕਦੇ ਹਾਂ, ਦੈਟਸ ਓਕੇ। ਪੀਟ ਹੈਗਸੈਥ ਨੂੰ ਤਾਂ ਟਰੰਪ ਹੋਣਾ ਨੇ ਲਿਆਂਦਾ ਵੀ ਇਸ ਕੰਮ ਦੇ ਲਈ ਸੀਗਾ ਮੇਨ ਤੌਰ ਦੇ ਉੱਤੇ। ਦੂਜੇ ਨੰਬਰ ਤੇ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ, ਉਹ ਥੋੜਾ ਬਹੁਤਾ ਇਸ ਦੇ ਵਿੱਚ ਰਹੇ। ਕਹਿੰਦੇ ਵੀ ਆਪਾਂ ਨੂੰ ਦੇਖਣਾ ਚਾਹੀਦਾ ਹੈ, ਗੱਲਬਾਤ ਜਿਹੜੀ ਉਹ ਕਰ ਲੈਣੀ ਚਾਹੀਦੀ ਆ, ਪਰ ਜੇ ਤੁਸੀਂ ਉਹਨਾਂ ਦੀ ਮਿਲਟਰੀ ਕੈਪੇਬਿਲਿਟੀਜ਼ ਨੂੰ ਨੁਕਸਾਨ ਪਹੁੰਚਾਉਣ ਦੀ ਉਹ ਜਿਹੜੀ ਸਮਰੱਥਾ ਆ ਉਸ ਦੇ ਉੱਤੇ ਹਮਲਾ ਕਰਨਾ ਆ, ਉਹਦੇ ਲਈ ਤਾਂ ਮੈਨੂੰ ਲੱਗਦਾ ਵੀ ਠੀਕ ਆ ਗੱਲ। ਪਰ ਜੇ ਤੁਸੀਂ ਰਜੀਮ ਚਾਹੁੰਦੇ ਆ ਤਾਂ ਉਹ ਤਾਂ ਸ਼ਾਇਦ ਮੁਸ਼ਕਿਲ ਆ। ਜੇ.ਡੀ. ਵੈਂਸ ਜਿਹੜੇ ਉਹ ਇਸ ਚੀਜ਼ ਦੇ ਹੱਕ 'ਚ ਨਹੀਂ ਸੀਗੇ, ਵੀ ਕਹਿੰਦੇ ਵੀ ਨਹੀਂ। ਤੇ ਫਿਰ ਕਹਿੰਦੇ ਵੀ ਜਿੱਦਣ 28 ਫਰਵਰੀ ਨੂੰ ਇਹਨਾਂ ਨੇ ਹਮਲਾ ਕੀਤਾ, ਉਸ ਤੋਂ 2 ਦਿਨ ਪਹਿਲਾਂ ਨਿਊਯਾਰਕ ਟਾਈਮਸ ਵਾਲੇ ਜਿਹੜੇ ਉਹਨਾਂ ਦੇ 2 ਪੱਤਰਕਾਰ ਆ ਉਹ ਰਿਪੋਰਟ ਇਸ ਬਾਬਤ ਕਰ ਰਹੇ ਆ। ਕਹਿੰਦੇ ਵੀ ਜਿਹੜਾ ਇਨਰ ਸਰਕਲ ਦੇ ਵਿੱਚ ਪਹਿਲੀ ਤਾਂ ਗੱਲ ਵੀ ਉੱਥੇ ਕੋਈ ਆਰਮੀ ਦਾ ਚੀਫ ਜਾਂ ਫੌਜੀ ਜਾਂ ਉਹਨਾਂ 'ਚੋਂ ਕੋਈ ਨਹੀਂ ਸੀਗੇ, ਇਹਨਾਂ ਦੇ ਇਨਰ ਸਰਕਲ ਵਾਲੇ ਸੀਗੇ। ਪੀਟ ਹੈਗਸੈਥ ਨੇ ਹਾਂ ਕੀਤੀ, ਮਾਰਕੋ ਰੂਬੀਓ ਨੇ ਵੀ ਹਿਚਕਿਚਾਹਟ ਦੇ ਨਾਲ ਹਾਂ ਜਿਹੜੀ ਉਹ ਕਰ ਦਿੱਤੀ।
ਤੇ ਜਿਹੜੇ ਜੇਡੀ ਵੈਂਸ ਉਹਨਾਂ ਨੇ ਕਿਹਾ ਵੀ ਦੇਖੋ ਮੈਂ ਤਾਂ ਇਸ ਚੀਜ਼ ਦੇ ਉਲਟ ਆ, ਪਰ ਜੇ ਤੁਸੀਂ ਕਰੋਗੇ ਤਾਂ ਮੈਂ ਤੁਹਾਡੀ ਸਪੋਰਟ ਜਿਹੜੀ ਇਸ ਦੇ ਵਿੱਚ ਪੂਰੀ ਕਰੂੰਗਾ। ਇਦਾਂ ਦੀ ਕੋਈ ਜਿਹੜੀ ਉਹ ਗੱਲ ਨਹੀਂ ਆ। ਫਿਰ ਇਵੈਂਚੁਅਲੀ ਟਰੰਪ ਹੋਣਾ ਨੇ ਈਰਾਨ ਦੇ ਉੱਤੇ ਵਾਰ ਜਿਹੜੀ ਇੱਕ ਹਿਸਾਬ ਦੇ ਨਾਲ ਇੰਟਰਨਲੀ ਡਿਕਲੇਅਰ ਕਰ ਦਿੱਤੀ ਸੀਗੀ। ਸੋ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਇਹ ਜਿਹੜਾ ਸਾਰਾ ਘਟਨਾ ਚੱਕਰ ਆ ਉਹ ਵਾਪਰਿਆ, ਹਮਲਾ ਇਹਨਾਂ ਦੇ ਉੱਤੇ ਕਰਨ ਤੋਂ ਪਹਿਲਾਂ। ਸੋ ਇੱਥੇ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਜ਼ਰੂਰ ਸਵਾਲ ਜਿਹੜੇ ਉਹ ਹੋਣਗੇ ਵੀ ਕੀ ਆਰਮੀ, ਏਅਰ ਫੋਰਸ, ਨੇਵੀ ਉਹਨਾਂ ਦੇ ਜਿਹੜੇ ਮੇਨ ਬੰਦੇ ਆ, ਜਿੱਦਾਂ ਹੁਣ ਆਪਾਂ ਨੂੰ ਪਤਾ ਵੀ ਆਰਮੀ ਚੀਫ ਆਫ ਸਟਾਫ ਉਹਨਾਂ ਨੂੰ ਵੀ ਲਾਂਭੇ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਫਾਇਰ ਕਰ ਦਿੱਤਾ ਗਿਆ ਆ। ਕੀ ਉਹਨਾਂ ਦੀ ਇਨਪੁਟ ਨਹੀਂ ਸੀ ਜਿਹੜੀ ਉਹ ਲਈ ਗਈ ਹੋ ਸਕਦੀ? ਵੀ ਕੀ ਜਿਹੜਾ ਇਸ ਦੇ ਵਿੱਚ ਕੀਤਾ ਜਿਹੜਾ ਗਿਆ ਸੀਗਾ। ਸੋ ਟਰੰਪ ਹੋਣਾ ਦੀ ਗਟ ਫੀਲਿੰਗ ਨੂੰ ਲੈ ਕੇ ਹੀ ਇਹ ਜਿਹੜਾ ਹਮਲਾ ਆ ਉੱਥੇ ਇੱਕ ਹਿਸਾਬ ਦੇ ਨਾਲ ਕੀਤਾ ਗਿਆ ਹੈਗਾ ਆ। ਸੋ ਉਹਦੇ ਚੱਲਦਿਆਂ ਇਹ ਚੀਜ਼ ਹੈਗੀ ਆ। ਹੁਣ ਇੱਕ ਪਾਸੇ ਟਰੰਪ ਹੁਣੀ ਸੀਜ਼ਫਾਇਰ ਦੀ ਗੱਲ ਕਰ ਰਹੇ, ਪਰ ਇਜ਼ਰਾਈਲ ਜਿਹੜਾ ਟਿਕਣ ਨਹੀਂ ਦੇ ਰਿਹਾ। ਇਜ਼ਰਾਈਲ ਜਿਹੜਾ ਪਹਿਲੋਂ ਅਮਰੀਕਾ ਦੀ ਬਾਂਹ ਫੜ ਕੇ ਉਹਨਾਂ ਨੂੰ ਇਸ ਜੰਗ ਦੇ ਵਿੱਚ ਲੈ ਕੇ ਗਿਆ ਆ, ਤੇ ਕਹਿੰਦੇ ਵੀ ਇਹ ਵੀ ਪਤਾ ਲੱਗ ਰਿਹਾ ਸੀਗਾ ਵੀ ਟਰੰਪ ਹੋਣਾ ਨੂੰ ਨਿਤਨਿਆਹੂ ਪਹਿਲਾਂ ਕਿੰਨੀ ਵਾਰੀ ਇਸੇ ਲਈ ਮਿਲਣ ਜਿਹੜਾ ਉਹ ਆਇਆ ਸੀ। ਉਹਨਾਂ ਨੇ ਆਪਣੀ ਜਿਹੜੀ ਇੰਟੈਲੀਜੈਂਸ ਆ ਉਹ ਜਿਹੜੀ ਸ਼ੋਅ ਕੀਤੀ। ਹੁਣ ਉਹਦੇ ਵਿੱਚ ਕਿੰਨੀ ਸੱਚੀ ਗੱਲਾਂ ਸੀ, ਕਿੰਨੀਆਂ ਝੂਠੀਆਂ ਗੱਲਾਂ ਸੀ, ਉਹਦੇ ਬਾਰੇ ਨਿਤਾਰਾ ਕਰਨਾ ਤਾਂ ਆਪਣੇ ਕੋਲ ਹੈ ਨਹੀਂ ਕੁਛ ਵੀ। ਉਸ ਦੇ ਬਾਰੇ ਆਪਾਂ ਕਨਫਰਮ ਤਾਂ ਨਹੀਂ ਕੁਛ ਵੀ ਕਰ ਸਕਦੇ, ਪਰ ਸਵਾਲ ਜਿਹੜੇ ਉਸ ਦੇ ਉੱਤੇ ਜ਼ਰੂਰ ਉਠਾਏ ਜਾ ਰਹੇ ਆ। ਖਾਸ ਕਰਕੇ ਜਿਹੜੇ ਇਨਸਾਈਡਰਸ ਵੀ ਆ ਉਹ ਵੀ ਜਿਹੜੀ ਇਸ ਨੂੰ ਲੈ ਕੇ ਸਵਾਲ ਜਿਹੜਾ ਉਹ ਕਰ ਰਹੇ ਹੈਗੇ ਆ। ਤੇ ਹੁਣ ਜਦੋਂ ਸੀਜ਼ਫਾਇਰ ਕਰਨਾ ਚਾਹੁੰਦੇ ਆ ਤੇ ਇਜ਼ਰਾਈਲ ਆਪਣੇ ਪੱਧਰ ਦੇ ਉੱਤੇ ਸੀਜ਼ਫਾਇਰ ਤੜਵਾਉਣ ਨੂੰ ਕਾਹਲਾ ਹੋਇਆ ਪਿਆ ਆ। ਤੁਸੀਂ ਦੇਖੋ ਵੀ ਲੈਬਨਾਨ ਦੇ ਵਿੱਚ ਲਗਾਤਾਰ ਉਹਨਾਂ ਨੇ ਪਿਛਲੇ ਕੁਛ ਦਿਨਾਂ ਦੇ ਵਿੱਚ 300 ਬੰਦਾ ਜਿਹੜਾ ਮਾਰ ਦਿੱਤਾ। ਉਹਨਾਂ ਦੇ ਉੱਤੇ ਜਿਹੜੇ ਹਮਲੇ ਆ ਲਗਾਤਾਰ ਚੱਲ ਰਹੇ ਹੈਗੇ ਆ। ਸੋ ਉਧਰ ਕੱਲ ਇਹ ਰਿਪੋਰਟ ਆ ਰਹੀ ਸੀਗੀ, ਅਮਰੀਕਾ ਦੇ ਕੁਛ ਅਧਿਕਾਰੀ ਇਹ ਕਹਿ ਰਹੇ ਸੀਗੇ ਵੀ ਇਜ਼ਰਾਈਲ ਤੇ ਲੈਬਨਾਨ ਦੀ ਗੱਲਬਾਤ ਇੱਥੇ ਅਮਰੀਕਾ ਦੇ ਵਿੱਚ ਹੋਊਗੀ। ਸੋ ਈਰਾਨ ਦੇ ਨਾਲ ਜਿਹੜੀ ਲੜਾਈ ਆ ਉਹ ਬੇਸਿਕਲੀ ਉੱਥੇ ਜ਼ਰੂਰ ਥੰਮੀ ਆ, ਪਰ ਇੱਧਰ ਜੇ ਆਪਾਂ ਦੇਖਿਆ ਜਾਵੇ ਤਾਂ ਲੈਬਨਾਨ ਵਾਲੇ ਪਾਸੇ ਇਜ਼ਰਾਈਲ ਜਿਹੜਾ ਉਹ ਲਗਾਤਾਰ ਅਟੈਕ ਕਰ ਰਿਹਾ ਆ। ਸਟੇਟ ਆਫ ਵਾਰ ਕਰਕੇ ਇੱਕ ਕਿਤਾਬ ਹੈਗੀ ਆ ਹਰਜੋਤ ਸਿੰਘ ਜੀ, ਦੁਨੀਆ ਦੀ ਬਹੁਤ ਮਸ਼ਹੂਰ ਕਿਤਾਬਾਂ ਦੇ ਵਿੱਚੋਂ ਇੱਕ ਆ। ਉਹਦੇ ਵਿੱਚ ਇੱਕ ਗੱਲ ਹੁੰਦੀ ਵੀ ਕਹਿੰਦੇ ਵੀ ਆਪਣੇ ਜੇ ਤੁਹਾਡਾ ਦੁਸ਼ਮਣ ਆਰਾਮ ਕਰ ਰਿਹਾ ਤੇ ਉਸ ਨੂੰ ਆਰਾਮ ਨਾ ਕਰਨ ਦਿਓ, ਉਹਨੂੰ ਕਿਸੇ ਚੀਜ਼ ਦੇ ਵਿੱਚ ਫਸਾ ਲਓ। ਈਰਾਨ ਜਿੱਥੇ ਇੱਕ ਪਾਸੇ ਆਪਣੇ ਮੁਲਕ ਦੇ ਵਿੱਚ ਸੀਜ਼ਫਾਇਰ ਦੀ ਗੱਲ ਕਰ ਰਿਹਾ ਆ, ਉੱਥੇ ਆਇਤੁੱਲਾ ਖਮਨਈ ਦਾ ਜਿਹੜਾ ਸੋਗ ਆ ਉਹ ਮਨਾਇਆ ਹੁਣ ਜਾ ਰਿਹਾ ਹੁਣ ਜਦੋਂ ਦੀ ਬੰਬਾਰਡਮੈਂਟ ਰੁਕੀ ਹੈਗੀ ਆ। ਪਰ ਇੱਧਰ ਹਮਾਸ ਅਤੇ ਹਜ਼ਬੁੱਲਾ ਵਾਲੇ ਪਾਸਿਓਂ ਉਹਨਾਂ ਦੇ ਉੱਤੇ ਇਜ਼ਰਾਈਲ ਦੇ ਦੁਆਰਾ ਹਮਲੇ ਲਗਾਤਾਰ ਕਰਕੇ ਈਰਾਨ ਨੂੰ ਮਾਨਸਿਕ ਤੌਰ ਦੇ ਉੱਤੇ ਜਿਹੜਾ ਸ਼ਾਂਤ ਆ ਉਹ ਨਹੀਂ ਬੈਠਣ ਦਿੱਤਾ ਜਾ ਰਿਹਾ ਹੈਗਾ। ਸੋ ਕਈ ਲੈਵਲਸ ਦੇ ਉੱਤੇ ਜਿਹੜੀ ਵਾਰ ਦੇ ਜਿਹੜੇ ਵਿਦਨ ਬੈਟਲਸ ਜਿਹੜੀਆਂ ਆ ਉਹ ਚੱਲ ਰਹੀਆਂ ਹੈਗੀਆਂ। ਜੀ, ਸਟੇਟ ਆਫ ਹਾਰਮਜ਼ ਹਜੇ ਵੀ ਸ਼ਟਡਾਊਨ ਆ, ਐਕਸੀਓਸ ਜੋ ਰਿਪੋਰਟ ਕਰ ਰਿਹਾ ਹੈਗਾ। ਤੇ ਕਹਿੰਦੇ ਭਈ ਜਿਹੜਾ ਛੋਟਾ ਜਿਹਾ ਵਾਟਰਵੇ ਹੈਗਾ ਈਰਾਨ ਦੇ ਸਦਰਨ ਕੋਸਟ ਦੇ ਵਿੱਚ, ਬਹੁਤ ਹੀ ਜ਼ਿਆਦਾ ਇਹ ਵਾਈਟਲ ਆ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਨਾਰਮਲ ਫੰਕਸ਼ਨਿੰਗ ਆਫ ਗਲੋਬਲ ਇਕੋਨਮੀ। ਸੋ ਇਹਦੇ ਚੱਕਰ ਕਰਕੇ ਹੁਣ ਸਾਰੀ ਦੁਨੀਆ ਜਿਹੜੀ ਆ ਉਹ ਫਸ ਗਈ ਹੈਗੀ ਆ। ਫਾਈਨੈਂਸ਼ੀਅਲ ਟਾਈਮਜ਼ ਨੇ ਰਿਪੋਰਟ ਕੀਤਾ ਵੀ ਈਰਾਨ ਵਾਲੇ ਜੋ ਉੱਥੋਂ ਸ਼ਿਪ ਕੱਢ ਰਹੇ ਆ, ਜੇ ਕਹਿੰਦੇ ਵੀ ਸ਼ਿਪ ਜਾਣਗੇ ਤੇ ਅਸੀਂ $1 ਪਰ ਬੈਰਲ ਚਾਰਜ ਕਰਾਂਗੇ ਤੇਲ ਦਾ, ਤੇ ਉਹ ਪੇ ਵੀ ਜਿਹੜਾ ਆ ਕ੍ਰਿਪਟੋ ਕਰੰਸੀ ਦੇ ਵਿੱਚ ਦਿੱਤਾ ਜਾਊਗਾ। ਸੋ ਟਰੰਪ ਉਹਨਾਂ ਨੇ ਬਾਅਦ ਦੇ ਵਿੱਚ ਇਹ ਪੋਸਟ ਪਾਈ ਸੀ ਵੀ ਈਰਾਨ ਬਹੁਤ ਪੂਅਰ ਜੌਬ ਕਰ ਰਿਹਾ ਹੈਗਾ ਤੇ ਡਿਸਆਨਰੇਬਲ ਹੈਗਾ, ਤੇ ਜੇ ਐਗਰੀਮੈਂਟ ਨਾ ਹੋਇਆ ਤੇ ਅਸੀਂ ਦੁਬਾਰਾ ਕੀ ਫਿਰ ਜਿਹੜੀ ਆ ਜੰਗ ਸ਼ੁਰੂ ਕਰ ਦੇਵਾਂਗੇ। ਸੋ ਸੁਲਤਾਨ ਅਲ ਜਾਬਰ ਹੈਡ ਹੈਗੇ ਆ ਆਬੂ ਧਾਬੀ ਨੈਸ਼ਨਲ ਆਇਲ ਕੰਪਨੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇਸ ਮੂਵਮੈਂਟ ਦੇ ਉੱਤੇ ਕਲੈਰਿਟੀ ਹੋਣੀ ਚਾਹੀਦੀ ਹੈਗੀ ਆ, ਵੀ ਅਸੀਂ ਸਟਕ ਹੋਏ ਪਏ ਹੈਗੇ ਆ, ਸਾਡਾ ਜਿਹੜਾ ਤੇਲ ਆ ਉੱਥੋਂ ਨਹੀਂ ਜਾ ਰਿਹਾ ਹੈਗਾ। ਸੋ ਕਹਿੰਦੇ ਐਕਸੈਸ ਰੀਸਟ੍ਰਿਕਟ ਕੀਤਾ ਗਿਆ ਆ, ਕੰਡੀਸ਼ਨਾਂ ਲਾਈਆਂ ਗਈਆਂ ਆ, ਪੂਰੀ ਤਰ੍ਹਾਂ ਕੰਟਰੋਲ ਕੀਤਾ ਗਿਆ ਆ। ਈਰਾਨ ਨੇ ਪੂਰਾ ਕਲੀਅਰ ਕੀਤਾ ਆ ਵੀ ਅਸੀਂ ਉਹਨਾਂ ਹੀ ਮੁਲਕਾਂ ਦੇ ਜਿਹੜੇ ਸ਼ਿਪਾਂ ਲੰਘਣ ਦੇਵਾਂਗੇ ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਸਾਥ ਦਿੱਤਾ ਆ, ਤੇ ਬਾਕੀ ਦਿਆਂ ਤੇ ਅਸੀਂ ਚਾਰਜ ਲਾਵਾਂਗੇ। ਕਹਿੰਦੇ ਹੰਡਰਡਸ ਆਫ ਟੈਂਕਰਸ ਕੈਰਿੰਗ ਆਇਲ ਤੇ ਜਿਹੜੇ ਵਾਈਟਲ ਕਮੋਡਿਟੀਜ਼ ਆ ਉਹ ਹਜੇ ਵੀ ਵੇਟ ਕਰ ਰਹੇ ਹੈਗੇ ਆ ਸਟੇਟ ਆਫ ਹਾਰਮਜ਼ ਦੇ ਵਿੱਚ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਹੈਗਾ 20,000 ਦੇ ਕਰੀਬ ਮਰੀਨਸ ਪਰਸ਼ੀਅਨ ਗੋਲਫ ਦੇ ਵਿੱਚ ਆਲਰੇਡੀ ਇਸ ਟਾਈਮ ਦੇ ਉੱਤੇ ਹੈਗੇ ਆ।
ਸੋ ਇਹ ਇੱਕ ਜਿਹੜਾ ਆ ਨਵੀਂ ਜਿਹੜੀ ਪ੍ਰੋਬਲਮ ਆ ਇਹ ਪਈ ਹੈਗੀ ਆ। ਸੋ ਫਸਟ ਪਬਲਿਕ ਮੈਸੇਜ ਜਿਹੜਾ ਆ ਖਮੇਨੀ ਨੇ ਵੀ ਦਿੱਤਾ ਆ, ਤੇ ਕਹਿੰਦੇ ਪਈ ਜੇ ਯੂਐਸ ਦੁਆਰਾ ਕੀ ਫੇਰ ਫੋਰਸ ਦੇ ਨਾਲ ਆਉਂਦਾ ਆ ਤੇ ਕਹਿੰਦੇ ਵੀ ਅਸੀਂ ਉਸ ਦਾ ਪੂਰਾ ਮੁਕਾਬਲਾ ਕਰਾਂਗੇ। ਕਹਿੰਦੇ ਵੀ ਇਰਾਨ ਵਾਲਿਆਂ ਨੇ ਜੰਗ ਨਹੀਂ ਸ਼ੁਰੂ ਕੀਤੀ ਸੀ, ਨਾ ਹੀ ਅਸੀਂ ਕਿਹਾ ਸੀ ਵੀ ਸ਼ੁਰੂ ਹੋਵੇ। ਇਹ ਅਮਰੀਕਾ ਵਾਲਿਆਂ ਨੇ ਤਾਂ ਇਜ਼ਰਾਈਲ ਵਾਲਿਆਂ ਨੇ ਜਿਹੜੀ ਸ਼ੁਰੂ ਕੀਤੀ ਹੈਗੀ ਆ। ਦੂਸਰੇ ਪਾਸੇ ਇਜ਼ਰਾਈਲ ਵਾਲੇ ਲਗਾਤਾਰ ਲੈਬਨਾਨ ਨੂੰ ਅਟੈਕ ਕਰ ਰਹੇ ਹੈਗੇ ਆ। ਕਹਿੰਦੇ ਵੀ ਬਹੁਤ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਲੈਬਨਾਨ ਦੇ ਵਿੱਚ ਮਾਰੇ ਜਾ ਚੁੱਕੇ ਆ ਤੇ ਹੰਡਰਡਸ ਐਂਡ ਥਾਊਜ਼ੈਂਡਸ ਆਫ ਲੋਕ ਜਿਹੜੇ ਆ ਉੱਥੋਂ ਡਿਸਪਲੇਸ ਵੀ ਹੋ ਚੁੱਕੇ ਹੈਗੇ। ਜੀ, ਬਿਲਕੁਲ। ਤੇ ਇਸੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਗੱਲਬਾਤ ਜਿਹੜੀ ਪਾਕਿਸਤਾਨ ਦੇ ਵਿੱਚ ਹੋਣੀ ਆ, ਜਿਹੜੇ ਨਵੇਂ ਬਣੇ ਪੋਪ ਨੇ ਕੈਥੋਲਿਕ ਚਰਚ ਦੇ ਪੋਪ ਲੀਓ, ਉਹਨਾਂ ਨੇ ਜਿਹੜਾ ਇਹ ਕਿਹਾ ਆਪਣੇ ਐਕਸ ਦੇ ਉੱਤੇ ਪੋਸਟ ਕਰਦੇ ਹੋਏ, ਕਹਿੰਦੇ ਵੀ ਮਿਡਲ ਈਸਟ ਦੀ ਸਿਚੁਏਸ਼ਨ ਬੜੀ ਇੱਕ ਡੈਲੀਕੇਟ ਸੀਜ਼ ਫਾਇਰ ਚੱਲ ਰਹੀ ਆ। ਉਹ ਕਹਿੰਦੇ ਵੀ ਅਬਸਰਡ ਤੇ ਇਨਹਿਊਮਨ ਵਾਇਲੈਂਸ ਇਹ ਸਪਰੈਡ ਹੋ ਰਹੀ ਆ ਲਗਾਤਾਰ। ਕਹਿੰਦੇ ਵੀ ਕ੍ਰਿਸਚੀਅਨ ਈਸਟ ਦੇ ਵਿੱਚ, ਤੇ ਕਹਿੰਦੇ ਵੀ ਕੋਈ ਵੀ ਜਸਟੀਫਿਕੇਸ਼ਨ ਨਹੀਂ ਹੈਗੀ ਜਦੋਂ ਨਿਰਦੋਸ਼ ਲੋਕਾਂ ਦਾ ਖੂਨ ਡੁੱਲਦਾ ਹੈਗਾ ਆ। ਕਹਿੰਦੇ ਵੀ ਜਿਹੜਾ ਵੀ ਕੋਈ ਕ੍ਰਾਈਸਟ ਦਾ ਚੇਲਾ ਆ, ਪ੍ਰਿੰਸ ਆਫ ਪੀਸ, ਉਹ ਕਦੀ ਵੀ ਇਸ ਤਰੀਕੇ ਦੇ ਨਾਲ ਤਲਵਾਰ ਠਾ ਕੇ ਤੇ ਬੰਬ ਨਹੀਂ ਜਿਹੜਾ ਉਹ ਸੁੱਟਦਾ, ਜਿਹੜਾ ਉਹ ਹੁੰਦਾ। ਤੇ ਕਹਿੰਦੇ ਵੀ ਫਰੀਡਮ ਦੇ ਲਈ, ਟਾਈਮ ਆਫ ਪੀਸ ਦੇ ਲਈ ਜਿਹੜੀ ਥਾਂ ਆ ਉਹ ਬਣਾਈ ਜਾਵੇ। ਉਹਨਾਂ ਨੇ ਡਾਇਲਾਗ ਤੇ ਕੋ ਐਗਜ਼ਿਸਟੈਂਸ ਦੀ ਜਿਹੜੀ ਗੱਲ ਆ ਉਹ ਆਖੀ ਆ। ਸੋ ਜੇਡੀ ਵੈਂਸ ਹੋਣਾ ਨੇ ਉੱਦਾਂ ਇਰਾਨ ਨੂੰ ਇਹ ਆਖਿਆ ਆ ਵੀ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਆਪਣੀਆਂ ਗੇਮਾਂ ਖੇਡੀ ਜਾਓਗੇ। ਡੋਂਟ ਟਰਾਈ ਟੂ ਪਲੇ ਅਸ, ਵੀ ਸਾਡੇ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਵੀ ਤੁਸੀਂ ਸੋਚਦੇ ਹੋਵੋਗੇ ਵੀ ਆਪਾਂ ਇਦਾਂ ਹੀ ਜਿਹੜਾ ਤੁਹਾਡੀਆਂ ਗੱਲਾਂ ਆ ਉਹ ਮੰਨੀ ਜਾਵਾਂਗੇ, ਵੀ ਤੁਸੀਂ ਜੋ ਮਰਜ਼ੀ ਜਿਹੜਾ ਉਹ ਕਰੀ ਜਾਓ। ਸੋ ਹਰਜੋਤ ਸਿੰਘ ਜੀ ਕਾਫੀ ਕੁਛ ਇਸ ਦੇ ਵਿੱਚ ਅੱਗੇ ਆ ਰਿਹਾ ਆ। ਉਧਰ ਨੂੰ ਆਲਰੇਡੀ ਜਿਹੜੇ ਉਹ ਜਾ ਰਹੇ ਹੈਗੇ ਆ। ਇਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਨੇ ਕਿਹਾ ਵੀ ਜਿਹੜਾ ਯੂਐਸ ਨੂੰ ਕਿਹਾ ਆ ਵੀ ਉਹ ਜਿਹੜੇ ਸੀਜ਼ ਫਾਇਰ ਦੀਆਂ ਕਮਿਟਮੈਂਟਸ ਆ ਲੈਬਨਾਨ ਦੇ ਵਿੱਚ, ਉਸ ਨੂੰ ਅਪਹੋਲਡ ਕਰੇ, ਵੀ ਉਹਨਾਂ ਨੂੰ ਵੀ ਓਨਰ ਇਹਨਾਂ ਨੂੰ ਕਰਨਾ ਚਾਹੀਦਾ ਆ। ਕਹਿੰਦੇ ਵੀ ਟਰੂਸ ਜਿਹੜੀ ਆ ਲੈਬਨਾਨ ਦੇ ਉੱਤੇ ਵੀ ਹੋਣੀ ਚਾਹੀਦੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਬਣੀ ਆ। ਉਧਰ ਲੈਬਨਾਨ ਦੇ ਵੱਲੋਂ 30 ਤੋਂ ਵੱਧ ਜਿਹੜੇ ਰਾਕਟ ਆ ਉਹ ਇਜ਼ਰਾਈਲ ਵੱਲ ਨੂੰ ਦਾਗੇ ਗਏ ਹੈਗੇ ਆ। ਇਸ ਮੌਕੇ ਜਿਹੜੇ ਇਰਾਨੀਅਨ ਤੇ ਦੁਨੀਆ ਦੇ ਭਰ ਦੇ ਜਿਹੜੇ ਲੋਕ ਆ ਜੋ ਪਾਕਿਸਤਾਨ 'ਚ ਗੱਲਬਾਤ ਹੋਣੀ ਆ, ਪਾਕਿਸਤਾਨ ਦੇ ਵਿੱਚ ਟਾਕ ਹੋਣੇ ਆ, ਉਹਨਾਂ ਉੱਤੇ ਨਜ਼ਰਾਂ ਲਗਾਈ ਬੈਠੇ ਹੈਗੇ ਆ। ਸੋ ਕੀ ਸਿਚੁਏਸ਼ਨ ਅੱਗੇ ਬਣਦੀ ਆ ਉਹ ਦੇਖਣ ਵਾਲੀ ਗੱਲ ਆ। ਕੁਵੈਤ ਨੇ ਦੱਸਿਆ ਆ ਵੀ ਇਰਾਨ ਨੇ ਉਹਨਾਂ ਦੇ ਜਿਹੜੇ ਨੈਸ਼ਨਲ ਗਾਰਡ ਦੇ ਨਾਲ ਜੁੜੀਆਂ ਹੋਈਆਂ ਫੈਸਿਲਿਟੀਜ਼ ਆ ਉਹਨਾਂ ਉੱਤੇ ਹਮਲਾ ਕੀਤਾ ਆ। ਕੁਵੈਤ ਦੀ ਆਰਮੀ ਨੇ ਕਿਹਾ ਵੀ ਜਿਹੜੇ 7 ਡਰੋਨ ਜੋ ਇਰਾਨ ਦੇ ਵੱਲੋਂ ਫਾਇਰ ਕੀਤੇ ਗਏ ਸੀਗੇ ਉਹਨਾਂ ਦੀ 에ਅਰ ਸਪੇਸ ਦੇ ਵਿੱਚ, ਉਹਨਾਂ ਨੂੰ ਉਹਨਾਂ ਨੇ ਡੀਲ ਕੀਤਾ ਆ ਵੀ ਵਿਚਾਲੇ ਜਿਹੜਾ ਉਹ ਭੇਦਿਆ ਹੈਗਾ ਆ, ਫੁੰਡਿਆ ਹੈਗਾ ਆ। ਸੋ ਇੱਕ ਪਾਸੇ ਦਾ ਸੀਜ਼ ਫਾਇਰ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਆ, ਪਰ ਕੁਵੈਤ ਦੀ ਇਸ ਗੱਲ ਤੋਂ ਇਹ ਲੱਗਦਾ ਹੈ ਵੀ ਇਰਾਨ ਵਾਲੇ ਅਜੇ ਵੀ ਡਰੋਨਸ ਦੇ ਨਾਲ ਜਿਹੜੇ ਹਮਲੇ ਆ ਆਪਣੇ ਆਂਢੀਆਂ ਗਵਾਂਢੀਆਂ ਦੇ ਉੱਤੇ ਲਗਾਤਾਰ ਜਿਹੜੇ ਉਹ ਕਰ ਰਹੇ ਆ। ਉਧਰ ਜਿਹੜਾ ਹਰਜੋਤ ਸਿੰਘ ਜੀ એનર્ਜੀ ਦੀ ਜਿਹੜੀ ਸ਼ੌਕ ਆ ਉਹ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਉਸਤੇ ਕਹਿ ਲਓ ਵੀ ਛੱਲਾਂ ਆ, ਉਸਤੇ ਜਿਹੜੇ ਰਿਪਲ ਇਫੈਕਟ ਆ ਉਹ ਪੈਣੇ ਸ਼ੁਰੂ ਹੋ ਚੁੱਕੇ ਆ। ਸੋਮਾਲੀਆ ਦੀ ਜਿਹੜੀ ਇਕਨੋਮੀ ਆ ਕਹਿੰਦੇ ਵੀ ਇਸ ਮੌਕੇ ਕਾਫੀ ਜ਼ਿਆਦਾ ਹੁਣ ਸਟਰਗਲ ਕਰਨ ਲੱਗ ਗਈ ਆ, ਕਿਉਂਕਿ ਉੱਥੇ ਫਿਊਲ ਪ੍ਰਾਈਸਿਸ ਬੜੀ ਤੇਜ਼ੀ ਦੇ ਨਾਲ ਵਧੇ ਹੈਗੇ ਆ ਇਰਾਨ ਦੀ ਲੜਾਈ ਦੇ ਜਿਹੜਾ ਉਹ ਚੱਲਦਿਆਂ। ਸੋ ਸੋਮਾਲੀ ਵੀ ਖਾਸੇ ਜਿਹੜੇ ਆ ਉਹ ਕਹਿ ਲਓ ਵੀ ਨੁਕਸਾਨੇ ਜਿਹੜੇ ਇਸ ਦੇ ਵਿੱਚ ਗਏ ਆ। ਉੱਥੇ ਵੀ ਕਹਿੰਦੇ ਵੀ ਤੇਲ ਦੀਆਂ ਕੀਮਤਾਂ ਦੁੱਗਣੀਆਂ ਜਿਹੜੀਆਂ ਉਹ ਹੋ ਚੁੱਕੀਆਂ ਹੈਗੀਆਂ ਆ। ਕਿਸੇ ਟਾਈਮ ਦੇ ਉੱਤੇ 60 ਸੈਂਟ ਤੱਕ ਉੱਥੇ ਲੀਟਰ ਨੂੰ ਤੇਲ ਹੁੰਦਾ ਸੀ, ਤੇ ਹੁਣ $1.5 ਤੋਂ ਉੱਤੇ ਉੱਥੇ ਕੀਮਤ ਆ ਉਹ ਆ ਚੁੱਕੀ ਹੈਗੀ ਆ। ਉਧਰ ਯੂਐਸ ਕਹਿੰਦੇ ਵੀ ਇਹ ਮੰਗ ਕਰ ਸਕਦਾ ਵੀ ਜਿਹੜੇ ਵੀ ਅਮਰੀਕਨਜ਼ ਇਰਾਨ ਦੇ ਵਿੱਚ ਉਹਨਾਂ ਨੇ ਫੜੇ ਹੈਗੇ ਆ, ਉਹਨਾਂ ਨੂੰ ਇਸ ਸੀਜ਼ ਫਾਇਰ ਜੇ ਅੱਗੇ ਕੰਟੀਨਿਊ ਹੁੰਦੀ ਆ, ਵਾਰ ਐਂਡ ਹੁੰਦੀ ਆ, ਤੇ ਉਹਨਾਂ ਨੂੰ ਪੱਕਾ ਰਿਲੀਜ਼ ਜਿਹੜਾ ਆ ਇਰਾਨ ਵਾਲੇ ਕਰਨ। ਇਰਾਨ ਦਾ ਜਿਹੜਾ ਪਾਰਲੀਮੈਂਟ ਸਪੀਕਰ ਆ, ਉਹਨਾਂ ਨੇ ਇੱਕ ਵਾਰੀ ਫਿਰ ਇਹ ਬਿਆਨ ਦਿੱਤਾ, ਕਹਿੰਦੇ ਵੀ ਲੈਬਨਾਨ ਦੇ ਵਿੱਚ ਸੀਜ਼ ਫਾਇਰ ਤੋਂ ਬਗੈਰ ਗੱਲਬਾਤ ਜਿਹੜੀ ਉਹ ਸ਼ੁਰੂ ਨਹੀਂ ਹੋ ਸਕਦੀ ਹੈਗੀ।
ਸੋ ਇੱਥੇ ਜਿਹੜੀ ਆ ਇਹ ਸਿਚੁਏਸ਼ਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਉਧਰ ਪਾਕਿਸਤਾਨ ਦੀ ਮਿਲਟਰੀ ਨੇ ਕਿਹਾ ਵੀ ਉਹਨਾਂ ਨੇ 18 ਜਿਹੜੇ ਸੇਲਰਸ ਆ, ਮਛੁਆਰੇ ਆ ਕਹਿ ਲਓ, ਵੀ ਨਾਰਥ ਅਰੇਬੀਅਨ ਸੀ ਚੋਂ ਉਹਨਾਂ ਨੂੰ ਬਚਾਇਆ ਹੈਗਾ ਆ। ਇੱਕ ਮਰਚੈਂਟ ਵੈਸਲ ਦੇ ਵਿੱਚ ਉਹ ਉੱਥੇ ਜਾ ਰਹੇ ਸੀ, ਸ਼ਾਇਦ ਮਛੁਆਰੇ ਨਹੀਂ ਕਵਾਂਗੇ, ਸੇਲਰਸ ਜਿਹੜੇ ਉਹ ਆਪਾਂ ਕਹਿੰਦੇ ਕ੍ਰਿਊ ਮੈਂਬਰ ਸੀਗੇ ਇੱਕ ਮਰਚੈਂਟ ਨੇਵੀ ਦੇ, ਜਿੱਦਾਂ ਕਹਿ ਦਿੰਦੇ ਹੁੰਦੇ ਆ ਜਹਾਜ਼ ਦੇ। ਸੋ ਪਾਕਿਸਤਾਨ ਦੀ ਮਿਲਟਰੀ ਨੇ ਕਿਹਾ ਵੀ ਗੋਲਡ ਆਟਮ ਕਰਕੇ ਇਹ ਜਿਹੜਾ ਸਮੁੰਦਰੀ ਜਹਾਜ਼ ਸੀਗਾ, ਜਿਸ ਦੇ ਵਿੱਚ ਚਾਈਨਾ, ਬੰਗਲਾਦੇਸ਼ੀ, ਮਿਆਂਮਾਰ, ਵੀਅਤਨਾਮ ਤੇ ਇੰਡੋਨੇਸ਼ੀਆ ਮੂਲ ਦੇ ਜਿਹੜੇ ਲੋਕ ਆ ਉਹ ਸਫ਼ਰ ਕਰ ਰਹੇ ਸੀ। ਜੀ।